ਦੋਸਤੋ ਮੈਂ ਮੀਆਂ ਆਸਫ ਅਲੀ ਤੇ ਇਸ ਟਾਈਮ ਅਸੀਂ ਇੱਥੇ ਮੌਜੂਦ ਹਾਂ ਲਾਹੌਰ ਦੇ ਬਾਜ਼ਾਰਾਂ 'ਚ ਤੇ ਜਿਹੜੇ ਚੜ੍ਹਦੇ ਪੰਜਾਬ ਤੋਂ ਇੰਡੀਆ ਤੋਂ ਆਏ ਹੋਏ ਆ ਸਰਦਾਰ ਉਹ ਇੱਥੇ ਸ਼ਾਪਿੰਗ ਕਰ ਰਿਹਾ ਤੇ ਅਸੀਂ ਇੱਥੇ ਖੁੱਸਿਆਂ ਵਾਲੀ ਦੁਕਾਨ 'ਚ ਆਏ ਹੋਏ ਆ ਤੇ ਗੱਲਬਾਤ ਕਰਦੇ ਆ ਇੱਥੇ ਜਿਹੜੇ ਸਰਦਾਰ ਜੀ ਸ਼ਾਪਿੰਗ ਕਰਨ ਆਏ ਆ। ਕੀ ਹਾਲ ਚਾਲ ਆ ਜੀ? ਵਧੀਆ ਜੀ, ਬਹੁਤ ਵਧੀਆ ਜੀ। ਕੀ ਨਾਮ ਤੁਹਾਡਾ? ਜਗਦੀਸ਼ ਸਿੰਘ ਸੰਧੂ ਜੀ, ਕਿੱਥੋਂ ਆਏ ਹੋ? ਅਬੋਹਰ ਤੋਂ ਜੀ। ਤੇ ਅਬੋਹਰ ਜਿਹੜਾ ਇਹ ਕਿਹੜੇ ਪਾਸੇ ਪੈਂਦਾ ਪੰਜਾਬ? ਇਹ ਫਾਜ਼ਿਲਕਾ ਡਿਸਟ੍ਰਿਕਟ ਪੈਂਦਾ ਜੀ। ਹਾਂਜੀ, ਪਾਕਿਸਤਾਨ ਬਾਰਡਰ, ਰਾਜਸਥਾਨ ਬਾਰਡਰ ਨਾਲ ਲੱਗਦਾ। ਬਿਲਕੁਲ ਨਾਲ ਲੱਗਦਾ। ਤਾਂ ਅੱਜ ਤੁਸੀਂ ਤੇ ਵਾਹਵਾ ਪੰਦ ਕਰਕੇ ਆਏ ਹੋ। ਹਾਂਜੀ ਹਾਂਜੀ, ਅਸੀਂ ਕਾਫੀ ਬੰਦ ਕਰਕੇ ਆਏ ਹਾਂ ਜੀ। ਹਾਂ, ਪਹਿਲੀ ਵਾਰੀ ਜੀ। ਤੇ ਕਿਹਦਾ ਲੱਗਿਆ ਪਾਕਿਸਤਾਨ? ਬਹੁਤ ਵਧੀਆ ਲੱਗਿਆ। ਆ ਬੈਠੇ ਨੇ ਸਾਡੇ ਭਰਾ ਗਿੱਲ ਸਾਹਿਬ, ਪੱਟੀ ਸਾਹਿਬ, ਇਹ ਬੈਠੇ ਨੇ। ਬਹੁਤ ਪਿਆਰ ਮਿਲਿਆ, ਜਨਤਾ ਵੱਲੋਂ ਬੜਾ ਪਿਆਰ ਮਿਲਿਆ ਜੀ। ਤੇ ਇਹਨਾਂ ਦੇ ਨਾਲ ਤੁਹਾਡਾ ਰਾਬਤਾ ਕਿਵੇਂ ਹੋਇਆ ਪੱਟੀ ਸਾਹਿਬਾਨ? ਇਹ ਜੀ ਪਹਿਲਾਂ ਇੱਕੋ ਸਾਡਾ ਰਿਸ਼ਤੇਦਾਰ ਆਇਆ ਸੀ ਇਹਨਾਂ ਕੋਲ, ਉਹਦੇ ਦਰੇ ਹੋਇਆ, ਫਿਰ ਫੇਸਬੁੱਕ ਰਾਹੀਂ ਹੋ ਗਿਆ, ਮੈਸੇਂਜਰ ਰਾਹੀਂ ਹੋ ਗਿਆ। ਜਿੰਨਾ ਇਹਨਾਂ ਨੇ ਪਿਆਰ ਦਿੱਤਾ ਹੈ ਉਹਦੇ ਸਾਡੇ ਕੋਲ ਲਫ਼ਜ਼ ਹੈ ਨਹੀਂ ਗੇ। ਅੱਛਾ, ਤੇ ਤੁਹਾਡਾ ਇਹਨਾਂ ਦੇ ਨਾਲ ਉਸ ਤੋਂ ਬਾਅਦ ਫੇਸਬੁੱਕ ਤੇ ਮੈਸੇਂਜਰ ਤੇ ਰਿਹਾ ਰਾਬਤਾ? ਫੇਸਬੁੱਕ WhatsApp ਤੇ ਵੀ ਹੁੰਦਾ ਰਿਹਾ। ਸਾਡੇ ਬੱਚੇ, ਮੇਰੇ ਪੋਤਿਆਂ ਨਾਲ, ਮੇਰੀ ਮਿਸੀ ਨਾਲ, ਨੂੰਹਾਂ ਨਾਲ, ਬੇਟਿਆਂ ਨਾਲ, ਸਭ ਨਾਲ ਰਾਬਤਾ ਰਿਹਾ ਇਹਨਾਂ ਦਾ। ਘਰ ਵਾਲੀ ਗੱਲ ਹੀ ਸੀ ਜੀ। ਘਰ ਵਾਲੀ ਗੱਲ, ਜਿਵੇਂ ਕਿ ਇੱਕ ਪਰਿਵਾਰ ਨਹੀਂ ਹੁੰਦਾ, ਐਦਾਂ ਹੈ ਜੀ। ਪੰਜਾਬ ਵੰਡਿਆ ਗਿਆ ਪਰ ਦਿਲ ਨਹੀਂ ਵੰਡੇ ਗਏ ਆਪਣੇ। ਨਾਲੇ ਸਾਡੇ ਇਲਾਕੇ ਵਾਹ ਜੀ ਵਾਹ। ਸਾਡੇ ਨਾਲ ਦੇ ਪਿੰਡ ਦੇ ਨੇ। ਹਾਂਜੀ, ਸਾਡਾ ਪਿੰਡ ਕਮਾਸ ਕਮਾਸ ਹੈ ਪਿੰਡ ਜੀ। ਹਾਂਜੀ, ਕਮਾਸ ਪਿੰਡ, ਕਮਾਸ ਮਾਰਨ ਮੋਕਲ ਕਮਾਸ। ਹਾਂਜੀ ਹਾਂਜੀ ਕਮਾਸ ਤਲਾ। ਹਾਂਜੀ, ਇਕੱਠੇ ਨੇ, ਸੰਧੂ ਨੇ ਸਾਰੇ। ਸਾਡੇ ਕੋਲ ਲਫ਼ਜ਼ ਹੈ ਨਹੀਂ ਵੀ ਜੋ ਇੱਥੇ ਸਾਨੂੰ ਪਿਆਰ ਮਿਲਿਆ ਹੈ, ਲਹਿੰਦੇ ਪੰਜਾਬ ਦੇ ਵਿੱਚ ਸਾਰੀ ਜ਼ਿੰਦਗੀ ਅੰਦਰ ਜਾਏਗਾ। ਤੇ ਕੁਛ ਲਿਆ ਇੱਥੋਂ? ਨਹੀਂ, ਇਹਨੇ ਭਰਾ ਇਹਨੇ ਇਹਨਾਂ ਨਾਲ ਸਲਾਹ ਕਰਕੇ ਲਵਾਂਗੇ। ਅੱਛਾ, ਤੇ ਤੁਸੀਂ ਸਪੈਸ਼ਲ ਮਿਲਣ ਆਏ ਹੋ? ਜੀ ਬਿਲਕੁਲ ਸਪੈਸ਼ਲ ਮਿਲਣ ਆਏ ਆ। ਸਾਡੇ ਭਾਈ ਨੇ ਜੀ, ਕੋਇਲ ਖੇੜਾ ਤੋਂ ਆਏ ਨੇ, ਅਬੋਹਰ ਤੋਂ। ਤੇ ਇਸ ਤੋਂ ਪਹਿਲਾਂ ਜੱਜ ਜਵਿੰਦਰ ਵਿਰਕ ਸਾਹਿਬ ਆਏ ਸਨ। ਇਹ ਸਾਡੇ ਭਾਈ ਅਮੀਨ ਗਿੱਲ ਸਾਹਿਬ ਨੇ, ਇਹਨਾਂ ਕੋਲ ਆਏ ਸਨ ਵਿਜ਼ਿਟ ਵੀਜ਼ੇ ਤੇ। ਤੋਂ ਤਕਰੀਬਨ 1 ਮਹੀਨਾ ਲਾ ਕੇ ਗਏ ਨੇ। ਇਹ ਜੀ ਜਗਦੀਸ਼ ਸੰਧੂ ਸਾਹਿਬ ਨੇ, ਇਹ ਬਿਲੋਂਗ ਕਰਦੇ ਨੇ ਕਮਾਸ ਪਿੰਡ, ਮਲਤਾਨ ਰੋਡ ਤੋਂ। ਤੇ ਆਪਣੇ ਵਾਸਤੇ ਤਾਂ ਬੰਦਾ ਸਭ ਕੁਝ ਕਰਦਾ ਹੈ, ਮਕਸਦ ਹੈ ਕਿਸੇ ਵਾਸਤੇ ਕੁਝ ਕਰਕੇ ਬਹਾਣਾ। ਇਹ ਸਾਡੇ ਭਾਈ ਨੇ, ਸਾਡੇ ਸਿਰ ਮੱਥੇ ਜੀ ਆਇਆਂ ਨੂੰ ਇਹਨਾਂ ਨੂੰ। ਅਸੀਂ ਜਿੰਨੇ ਜੋਗੇ ਵੀ ਹੈਗੇ ਆ, ਮਿਲੇ ਵੀ ਆ, ਤਾਮਨ ਵੀ ਕੀਤਾ ਹੈ, ਤੋਹਫੇ ਤਾਹਫੇ ਵੀ ਦਿੱਤੇ ਨੇ। ਦੁਬਾਰਾ ਵੀ ਇਹ ਆਉਣ, ਹਜ਼ਾਰ ਬਿਸਮਿਲ੍ਲਾ। ਵਾਹ ਜੀ, ਬਿਲਕੁਲ ਆਉਣਗੇ। ਤੇ ਤੁਸੀਂ ਭੱਟੀ ਸਾਹਿਬ ਕੀ? ਸ਼ਜਾਦ ਭੱਟੀ ਸਾਹਿਬ ਮੇਰੇ ਕਜ਼ਨ ਨੇ ਤੇ ਭਾਈ ਜਗਦੇਸ਼ ਨਾਲ ਸਾਡੀ ਗੱਲ ਹੁੰਦੀ ਰਹਿੰਦੀ ਹੈ WhatsApp ਤੇ, ਮੈਸੇਂਜਰ ਤੇ ਬੜਾ ਆਪਣੇ ਨਾ ਵਤਨ ਨੂੰ ਬੜੀ ਤਾਂਗ ਰੱਖਦਾ ਸੀ। ਇਹ ਕੋਈ ਗੱਲ ਨਹੀਂ ਯਾਰ, ਰੱਬ ਆਪਣੇ ਮੇਲ ਕਰਾਏ ਦਾ। ਤੇ ਇੱਥੇ ਦੇ ਸਰਦਾਰ ਸਨ, ਮਤਲਬ ਮਰੱਬਿਆਂ ਦੇ ਮਾਲਕ, 500 ਕਿੱਲੇ ਦੇ ਮਾਲਕ। ਹੁਣ ਵੀ ਰੱਬ, ਹੁਣ ਆਣ ਕੇ ਜਦੋਂ ਦਾ ਮਤਲਬ ਕਿ ਉੱਥੇ 1970 ਚ ਨਾਰੀ ਨਿਜ਼ਾਮ ਆਇਆ ਨਾ, ਉਦੋਂ ਫਿਰ ਆਪਣੇ ਲੋਕ ਇੱਥੋਂ ਜਿਹੜੇ ਗਏ ਸਨ ਖੁਸ਼ਹਾਲ ਹੋਏ ਸਨ। ਤੇ ਅਸੀਂ ਵੀ ਖੁਸ਼ ਹਾਂ ਵੀ ਆਪਣਾ ਸਾਡੇ ਭਰਾ ਹੁਣ ਸਹੀ ਹਾਲਾਤ ਨੇ। ਤੇ ਮੀਆਂ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਬਸ ਜੀ, ਮੈਂ ਤੇ ਸਰਦਾਰ ਉਹਨਾਂ ਨੂੰ ਪੁੱਛਣਾ ਚਾਹਾਂਗਾ ਵੀ ਤੁਹਾਨੂੰ ਪਾਕਿਸਤਾਨੀ ਹਕੂਮਤ ਨੇ ਜਿਹੜੇ ਇੰਤਜ਼ਾਮਾਤ ਕੀਤੇ ਨੇ ਉਹਦੇ ਬਾਰੇ ਕੀ ਕਹਿੰਦੇ? ਬਹੁਤ ਕੁਝ ਕੀਤਾ ਜੀ, ਮਨੋਰੰਜਨ ਵੀ ਕੀਤਾ ਹੈ, ਲੰਗਰ, ਰਹਿਣ ਦੀ ਵਿਵਸਥਾ, ਹਰ ਪਾਸਿਓਂ ਹਰ ਚੀਜ਼ ਮਿਲੀ ਸਾਨੂੰ ਜੀ। ਸਿਕਿਉਰਿਟੀ ਦੀ ਸੂਰਤ ਹਾਲ ਕਿਹੋ ਜਿਹੀ ਲੱਗੀ? ਬਹੁਤ ਵਧੀਆ ਸੀ, ਬਹੁਤ ਵਧੀਆ, ਬਹੁਤ ਵਧੀਆ ਇਨਸਾਨ ਸਨ। ਜਿੰਨੀ ਵੀ ਸਿਕਿਉਰਿਟੀ ਸੀ ਸਾਰੇ ਪਿਆਰ ਨਾਲ ਕੰਮ ਕਰਦੇ ਰਹੇ ਨੇ। ਇੰਡੀਆ ਵਾਲੇ ਪਾਸੇ ਜਦੋਂ ਵਾਹਗਾ ਬਾਰਡਰ ਆਈ ਪਾਕਿਸਤਾਨ ਵਾਲੇ ਪਾਸੇ ਆਏ ਆ ਤੇ ਇਸਤਕਬਾਲ ਕਿਹੋ ਜਿਹਾ ਹੋਇਆ? ਉਹਨਾਂ ਸਾਨੂੰ 2 ਘੰਟੇ ਲਵਾਤੇ ਜੀ, ਵੀ ਆਹ ਖੋਲੋ, ਆਹ ਖੋਲੋ। ਇੱਧਰ ਪਾਕਿਸਤਾਨ ਚ ਆਏ ਹੋ, ਪਾਸਪੋਰਟ ਵਿਖਾਓ ਜੀ, ਜਾਓ। ਹਾਂਜੀ, ਸਰਲ ਜਮ, ਬਿਲਕੁਲ ਸਰਲ। ਤੇ ਸੁਣਾਓ, ਪੂਰਾ ਪਾਕਿਸਤਾਨ ਘੁੰਮ ਲਿਆ, 8-10 ਦਿਨ ਹੋ ਗਏ। ਪਾਕਿਸਤਾਨੀ ਲੋਕਾਂ ਨੂੰ ਮਿਲ ਕੇ, ਜਿਹੜੇ ਲੋਕਲ ਲੋਕ ਆ ਉਹਨਾਂ ਨੂੰ ਮਿਲ ਕੇ ਕਿਹੋ ਜਿਹਾ ਲੱਗਾ? ਬਹੁਤ ਵਧੀਆ ਜੀ, ਬਹੁਤ ਵਧੀਆ। ਉਹਨਾਂ ਨੂੰ ਬਿਠਾਉਣ ਨੂੰ ਜਗ੍ਹਾ ਹੀ ਨਹੀਂ ਮਿਲਦੀ ਵੀ ਕਿੱਥੇ ਬਿਠਾਈਏ ਜੀ ਇਹਨਾਂ ਨੂੰ। ਮੇਰੇ ਦਾਦਾ ਜੀ ਨੇ ਸਰਦਾਰ ਸੁਰਜਨ ਸਿੰਘ ਆਪਣੇ ਹਾਈ ਕੋਰਟ ਦੇ ਸਰੇਸਰ ਸਨ, ਅੱਜ ਕੱਲ੍ਹ ਸਰਕਾਰੀ ਵਕੀਲ ਬੋਲਦੇ ਨੇ। ਉਹ ਮੇਰੇ ਸਰੇਸਰ ਸਨ, ਮੇਰੇ ਦਾਦਾ ਜੀ ਸੀ। ਪਾਰਟੀਸ਼ਨ ਤੋਂ ਪਹਿਲੇ? ਹਾਂਜੀ, ਪਾਰਟੀਸ਼ਨ ਤੋਂ ਪਹਿਲਾਂ। ਲਾਹੌਰ ਹਾਈ ਕੋਰਟ 'ਚ? ਹਾਂਜੀ, ਉਹਨਾਂ ਨੇ 1939 'ਚ ਇੱਕ ਰਿਵਾਲਵਰ ਲਿਆ ਸੀ ਜੀ, 38 ਬੋਰ। ਅੱਜ ਉਹ ਸਾਡੀ ਤੀਜੀ ਪੀੜ੍ਹੀ ਜੋ ਮੇਰੇ ਨਾਮ ਤੇ ਹੈ। ਅਰੇ ਭੁੱਲ ਗਿਆ ਮਗਰ ਵੀ ਸਾਨੂੰ, ਅਸੀਂ ਇੱਥੇ ਹੀ ਰਹਿ ਜਾਈਏ, ਅਸੀਂ ਜਾਈਏ ਨਾ, ਅਸੀਂ ਹਮੇਸ਼ਾ ਹੀ ਇੱਥੇ ਰਹਿ ਜਾਈਏ। ਪਰ ਸਾਡੀ ਮਜਬੂਰੀ ਹੈ, ਹੁਣ ਸਾਡੇ ਅੱਖਾਂ 'ਚ ਆਂਸੂ ਨੇ। ਇਹ ਆਂਸੂ ਪਿਆਰ ਮੁਹੱਬਤ ਦੇ ਨੇ ਜੀ? ਪਿਆਰ ਮੁਹੱਬਤ ਦੇ, ਪਿਆਰ ਮੁਹੱਬਤ ਦੇ ਜੀ। ਇਹ ਦੁੱਖ ਤਕਲੀਫ ਦੇ ਆਂਸੂ ਨਹੀਂ? ਨਹੀਂ ਜੀ, ਨਹੀਂ, ਇਹ ਤਾਂ ਖੁਸ਼ੀ ਦੇ ਆਂਸੂ ਨੇ। ਜੀ ਸਰਦਾਰ ਜੀ, ਜਿਉਂਦੇ ਵਾਸਦੇ ਰਹੋ। ਬੜੀ ਮਿਹਰਬਾਨੀ, ਸ਼ੁਕਰੀਆ ਤੁਹਾਡੇ ਨਾਲ। ਥੈਂਕ ਯੂ ਜੀ।